ਕਿਵੇਂ ਕਾਬਲ ਦੇ ਵਿੱਚ ਜਿਹੜਾ ਇੱਕ ਬੜਾ ਜ਼ੋਰਦਾਰ ਅਟੈਕ ਡਿਫੈਂਸ ਮਿਨਿਸਟਰ ਦੇ ਆਪਣੇ ਘਰ ਦੇ ਉੱਤੇ ਹੋਇਆ, ਜਿਸ ਦੇ ਵਿੱਚ ਕਿੰਨਾ ਨੁਕਸਾਨ ਹੋਇਆ ਜਾਂ ਕੀ ਹੈ ਇਸ ਬਾਰੇ ਤਾਂ ਅਜੇ ਬਹੁਤ ਵੇਰਵੇ ਨਹੀਂ ਨੇ, ਲੇਕਿਨ ਤਾਲਿਬਾਨ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਮਿਸਟਰ ਜ਼ਬੀਬੁੱਲਾ ਮੁਜਾਹਿਦ ਜਿਹੜੇ ਸਪੋਕਸਪਰਸਨ ਨੇ, ਉਹਨਾਂ ਨੇ ਇਸ ਦੇ ਉੱਤੇ ਬਿਆਨ ਦਿੱਤਾ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਦਾ ਅਟੈਕ ਇਜ਼ ਦਾ ਬਿਗਨਿੰਗ of the retaliatory operations against the circles and leaders of Kabul administration who are ordering attacks and bombing of different parts of the country। ਕਿ ਵੀ ਹੁਣ ਤੱਕ ਭਾਵੇਂ ਤਾਲਿਬਾਨ ਕੋਈ ਲਾਰਜ ਸਕੇਲ ਅਟੈਕ US ਟਰੂਪਸ ਦੇ ਉੱਤੇ ਨਹੀਂ ਸੀ ਕਰ ਰਹੇ ਸੀ ਕਿਉਂਕਿ ਇਹ ਐਗਰੀਮੈਂਟ ਦਾ ਹਿੱਸਾ ਸੀ, ਪਰ ਜਦੋਂ ਕਿ ਹੁਣ ਅਮਰੀਕਨ ਜਿਹੜੇ ਪਾਇਲਟ ਨੇ ਉਹ ਵੀ ਉਸ ਬੰਬਾਰਡਮੈਂਟ ਸ਼ਾਮਲ ਨੇ ਜਿਹੜੀ ਲਸ਼ਕਰਗਾਹ ਦੇ ਵਿੱਚ ਔਰ ਦੂਸਰੀਆਂ ਥਾਵਾਂ ਤੇ, ਔਰ 2 ਘੰਟੇ ਬਾਅਦ there was another loud blast followed by smaller explosions and rapid gunfire also near the high security green zone that houses several embassies including the US mission। ਕਿ 8 ਬੰਦਿਆਂ ਦੀ ਮੌਤ ਉਹਨਾਂ ਦੇ ਆਫੀਸ਼ੀਅਲਸ ਨੇ ਕਨਫਰਮ ਕੀਤੀ ਹੈ। ਤਾਲਿਬਾਨ ਨੂੰ ਇਸ ਗੱਲ ਦੇ ਲਈ ਦੋਸ਼ੀ ਠਹਿਰਾਇਆ ਕਿ ਜਿਹੜੇ ਸੋਲਜਰ ਉਹ ਫੜਦੇ ਨੇ ਪੁਲਿਸ ਜਾਂ ਸਿਵਿਲੀਅਨਸ, ਉਹਨਾਂ ਦੀ ਸਮਰੀ ਐਗਜ਼ੀਕਿਊਸ਼ਨ ਕਿ ਇੱਕਦਮ ਉਹਨਾਂ ਨੂੰ ਮਾਰ ਦੇਣ ਦੀ ਗੱਲ ਹੋ ਰਹੀ ਹੈ ਔਰ ਉਹਨਾਂ ਨੇ 44 ਬੰਦਿਆਂ ਦੀ ਲਿਸਟ ਦਿੱਤੀ ਹੈ ਜਿਹੜੀ ਕਿ ਤਾਲਿਬਾਨ ਨੇ ਸਪਿਨ ਬੋਲਡਕ ਟਾਊਨ ਦੇ ਵਿੱਚ ਮਾਰੇ ਨੇ, ਜਿਨ੍ਹਾਂ ਨੂੰ ਕਿ ਉਹਨਾਂ ਨੇ ਪਹਿਲਾਂ ਕੈਪਚਰ ਕੀਤਾ ਸੀ। ਔਰ ਇਹ ਜਿਹੜਾ ਸਪਿਨ ਬੋਲਡਕ ਹੈ ਇਹ ਪਾਕਿਸਤਾਨ ਦੇ ਨਾਲ ਲੱਗਦਾ ਬਾਰਡਰ ਹੈ ਜੀ। ਪਾਕਿਸਤਾਨ ਦੇ ਅੰਦਰੂਨੀ ਉਹ ਬਲੋਚਿਸਤਾਨ ਹੋਏ, ਗਵਾਦਰ ਦੇ ਹਵਾਲੇ ਨਾਲ ਹੋਏ ਜਾਂ ਬਲੋਚਿਸਤਾਨ ਦੇ ਜਿਹੜੇ ਜਿਨ੍ਹਾਂ ਨੂੰ ਇਹਨਾਂ ਨੇ ਖੜਾ ਕੀਤਾ ਹੋਇਆ ਇੰਡੀਆ ਨੇ ਲਿਬਰੇਸ਼ਨ ਆਰਮੀ ਦੇ ਥੱਲੇ, ਤੇ ਉਹ ਵੀ ਈਰਾਨ ਦੀਆਂ ਸਰਹੱਦਾਂ ਰਾਹੀਂ, ਔਰ ਇੰਡੀਆ ਨੇ ਹਮੇਸ਼ਾ ਇਹ ਕਲੇਮ ਕੀਤਾ ਜੀ ਕੁਲਭੂਸ਼ਣ ਯਾਦਵ ਨੂੰ ਈਰਾਨ ਤੋਂ ਫੜਿਆ। ਹਾਲਾਂਕਿ ਈਰਾਨ ਦਾ ਵੀ ਬਾਰਡਰ ਬਲੋਚਿਸਤਾਨ ਦੇ ਨਾਲ ਵੀ ਲੱਗਦਾ, ਇੱਧਰ ਹੈਰਾਤ ਨਾਲ ਵੀ ਲੱਗਦਾ। ਸੋ ਕਹਿਣਾ ਮੈਂ ਇਹ ਚਾਹੁੰਦਾ ਹਾਂ ਕਿ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦੀ ਇਸ ਬੈਲਟ ਦੇ ਵਿੱਚ ਕਾਫੀ ਪ੍ਰੈਜ਼ੈਂਸ ਹੈ। ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत शुक्रिया जी। डॉक्टर साहब, आज 4 अगस्त 2021 20 सावन नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਈਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, Facebook TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਪ੍ਰੋਗਰਾਮ ਸੱਚੋ ਸੱਚ ਨੂੰ ਅੱਜ ਸਪਾਂਸਰ ਕੀਤਾ ਗਿਆ ਸਟਾਕਟਨ ਕੈਲੀਫੋਰਨੀਆ ਸਥਿਤ ਹੱਬ ਟਰਾਂਸਪੋਰਟ ਵੱਲੋਂ। ਸੋ ਹੱਬ ਟਰਾਂਸਪੋਰਟ ਦੇ ਮਾਲਕ ਸਰਦਾਰ ਕੁਲਜੀਤ ਸਿੰਘ ਨਿੱਜਰ ਪਿਛਲੇ ਲੰਬੇ ਸਮੇਂ ਤੋਂ ਪੰਥਕ ਸਫਾਂ ਵਿੱਚ ਵਿਚਰੇ ਹਨ ਅਤੇ ਕੌਮ ਦੀ ਆਜ਼ਾਦੀ ਨੂੰ ਸਮਰਪਿਤ ਹਰ ਕਾਰਜ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੇ ਹਨ। ਸੋ ਹੱਬ ਟਰਾਂਸਪੋਰਟ ਸਟਾਕਟਨ ਵੱਲੋਂ ਅੱਜ ਦਾ ਸੱਚੋ ਸੱਚ ਪ੍ਰੋਗਰਾਮ ਸਪਾਂਸਰ ਕਰਨ ਲਈ ਅਸੀਂ ਕੁਲਜੀਤ ਸਿੰਘ ਨਿੱਜਰ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਵੀ ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅਫਗਾਨਿਸਤਾਨ ਦੇ ਹਵਾਲੇ ਨਾਲ। ਸੋ ਅਫਗਾਨਿਸਤਾਨ ਦਾ ਜਿਹੜਾ ਮੁੱਦਾ ਹੈ ਉਹ ਦਿਨ ਬ ਦਿਨ ਹੋਰ ਵੀ ਉਲਝਦਾ ਜਾ ਰਿਹਾ ਹੈ ਔਰ ਅਫਗਾਨਿਸਤਾਨ ਦੇ ਵਿੱਚ ਖੂਨ ਖਰਾਬਾ ਬਰਾਬਰ ਜਾਰੀ ਹੈ। ਸੋ ਯੂਨਾਈਟਿਡ ਨੇਸ਼ਨਸ ਸਿਕਿਉਰਿਟੀ ਕੌਂਸਲ ਦਾ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ
ਭਾਰਤ ਨੇ ਅਫਗਾਨਿਸਤਾਨ ਦੇ ਮੁੱਦੇ ਤੇ ਸਿੱਧੀ ਦਖਲਅੰਦਾਜ਼ੀ ਕਰਨੀ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ। ਸੋ ਅਗਸਤ ਦਾ ਮਹੀਨਾ ਬੜਾ ਅਹਿਮੀਅਤ ਵਾਲਾ ਮਹੀਨਾ ਹੈ, ਕਿਉਂਕਿ ਅਮਰੀਕਾ ਨੇ ਤਾਂ 31 ਅਗਸਤ ਤੋਂ ਪਹਿਲਾਂ ਆਪਣੀ ਫੌਜ ਉੱਥੋਂ ਕੱਢਣ ਦਾ ਜਿਹੜਾ ਉਹ ਐਲਾਨ ਕੀਤਾ ਹੋਇਆ ਹੈ। ਸੋ ਭਾਰਤ ਅਗਸਤ ਦੇ ਮਹੀਨੇ ਦੇ ਲਈ ਹੀ ਸਿਕਿਉਰਿਟੀ ਕਾਉਂਸਲ ਪ੍ਰੈਜ਼ੀਡੈਂਟ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਵੀਰ ਕੁਲਜੀਤ ਸਿੰਘ ਨਿੱਜਰ, ਹਬ ਟਰਾਂਸਪੋਰਟ, ਸਟਾਕਟਨ, ਕੈਲੀਫੋਰਨੀਆ, ਉਹਨਾਂ ਦਾ ਔਰ ਉਹਨਾਂ ਦੀ ਸਾਰੀ ਟੀਮ ਦਾ ਬਹੁਤ-ਬਹੁਤ ਸ਼ੁਕਰੀਆ। ਕੈਲੀਫੋਰਨੀਆ ਦੇ ਬੇ ਏਰੀਏ 'ਚ ਜੇ ਸਾਡੇ ਪਿਲਰ ਨੇ ਤਾਂ ਉਹਨਾਂ ਦੇ ਵਿੱਚ ਸਰ ਜਸਵੰਤ ਸਿੰਘ ਹੋਠੀ, ਵੀਰ ਗੁਰਬਚਨ ਸਿੰਘ ਰਾਣਾ, ਕੁਲਵੰਤ ਸਿੰਘ ਖਹਿਰਾ, ਕੁਲਜੀਤ ਸਿੰਘ ਨਿੱਜਰ, ਰਵਿੰਦਰ ਸਿੰਘ ਰਿੰਪੀ ਔਰ ਉਹਨਾਂ ਦੇ ਬਾਕੀ ਸਾਥੀ ਟੀਮ ਔਰ ਖਾਸ ਤੌਰ ਤੇ ਗੁਲਵਿੰਦਰ ਸਿੰਘ ਭਿੰਦਾ ਜਿਹੜੇ ਲੰਬਾ ਵਕਤ ਗੁਰਦੁਆਰਾ ਸਾਹਿਬ ਸਟਾਕਟਨ ਨਾਲ ਜੁੜੇ ਹੋਏ ਨੇ। ਇਹ ਸਾਰੇ ਸਾਡੇ ਇੱਕ ਟੀਮ ਵਾਂਗ ਤਾਂ ਹੈ ਹੀ ਨੇ, ਭਰਾਵਾਂ ਵਾਂਗ ਵੀ ਨੇ। ਔਰ ਇਹਨਾਂ ਸਾਰੇ 25-30 ਸਾਲਾਂ ਦੇ ਸਫ਼ਰ 'ਚ ਹੁਣ ਜਿਵੇਂ ਅਸੀਂ ਉਹ ਸਟੇਜ ਆ ਗਈ ਵੀ ਖੰਗੂਰਾ ਮਾਰਨਾ ਪੈਂਦਾ ਹੈ, ਇਹ ਵੀ ਉਹਨਾਂ ਦਿਨਾਂ ਤੋਂ 25-30 ਸਾਲ ਪਹਿਲਾਂ ਜਦੋਂ ਸਿੱਖ ਯੂਥ ਆਫ ਅਮਰੀਕਾ ਦੇ ਐਕਟਿਵ ਕਾਡਰ ਦਾ ਸਾਰੇ ਹਿੱਸਾ ਸੀ, ਕਾਲੀਆਂ ਦਾੜੀਆਂ ਦੇ ਨਾਲ ਔਰ ਫੁੱਲ ਆਫ ਯੂਥ। ਹੁਣ ਇਹ ਵੀ ਹੌਲੀ ਹੌਲੀ ਸਾਡੇ ਪਿੱਛੇ ਤੁਰੇ ਆਉਂਦੇ ਨੇ, ਪਰ ਇਹਨਾਂ ਨੇ ਜਿਹੜੀ ਲਗਨ ਖਾਲਿਸਤਾਨ ਦੀ ਕਾਇਮੀ ਲਈ ਜਿਹੜੀ ਇਹਨਾਂ ਨੇ ਪਰ ਜਵਾਨੀ ਦੇ ਦਿਨਾਂ 'ਚ ਔਰ ਇਹਨਾਂ 'ਚੋਂ ਸਭ ਨੇ ਹੀ ਸਫ਼ਰ ਕੀਤਾ ਹੈ। ਪੰਜਾਬ 'ਚ ਰਹਿੰਦਿਆਂ ਜੇਲ੍ਹਾਂ ਕੱਟੀਆਂ ਨੇ, ਉਸ ਜੁਝਾਰੂ ਲਹਿਰ ਦੇ ਦੌਰ ਦੇ ਵਿੱਚ ਜਿਹੜਾ ਉਹ ਸਫ਼ਰ ਕੀਤਾ ਹੈ। ਲੇਕਿਨ ਇੱਥੇ ਆ ਕੇ ਮਿਹਨਤ ਦੇ ਨਾਲ ਆਪਣੇ ਕਾਰੋਬਾਰ ਵੀ ਐਸਟੈਬਲਿਸ਼ ਕੀਤੇ ਨੇ। ਬਹੁਤ ਸਾਰੇ ਵੀ ਟਰਾਂਸਪੋਰਟ ਦੇ ਕੰਮ 'ਚ ਨੇ, ਲੇਕਿਨ ਉਹਨਾਂ ਦਾ ਖਾਲਿਸਤਾਨ ਪ੍ਰਤੀ, ਕੌਮੀ ਸੰਘਰਸ਼ ਪ੍ਰਤੀ ਔਰ ਜਿਵੇਂ ਮੈਂ ਕਿਹਾ ਕਿ ਸਿੱਖ ਯੂਥ ਆਫ ਅਮਰੀਕਾ ਦੇ ਨਾਲ ਬਹੁਤ ਸਾਰਿਆਂ ਦੀ ਸ਼ੁਰੂਆਤ ਹੋਈ ਇੱਥੇ ਆ ਕੇ ਸਫ਼ਰ ਦੀ। ਹੁਣ ਉਹ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਏ, ਸਟਾਕਟਨ ਗੁਰਦੁਆਰਾ ਕਮੇਟੀ ਹੋਏ, ਮੈਂਟੀਕਾ ਹੋਏ, ਉਸ ਤੋਂ ਪਹਿਲਾਂ ਵੀਰ ਕੁਲਜੀਤ ਸਿੰਘ ਨਿੱਜਰ ਐਲਸਬਰਾਂਟੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਕਾਫੀ ਐਕਟਿਵ ਸਨ, ਉਦੋਂ ਉੱਥੇ ਰਹਿੰਦੇ ਸੀ। ਔਰ ਸਾਡੇ ਲਈ ਇਹ ਸਾਡੇ ਭਰਾ ਨੇ, ਵੀਰ ਨੇ, ਸਾਡੇ ਦੁੱਖ ਸੁੱਖ ਦੇ ਸਾਥੀ ਨੇ ਔਰ TV 84 ਦੇ ਐਡਮਾਇਰਰ ਨੇ। ਔਰ ਉਹ ਇਹ ਸਮਝਦੇ ਨੇ ਕਿ TV 84 ਪਿਛਲੇ ਲਗਭਗ 9 ਸਾਲ ਤੋਂ ਜਿਵੇਂ ਸੱਚ, ਹੱਕ, ਇਨਸਾਫ ਦੀ ਆਵਾਜ਼ ਬਣਿਆ ਹੋਇਆ ਹੈ, ਇਸ ਦਾ ਜਾਰੀ ਰਹਿਣਾ ਜ਼ਰੂਰੀ ਹੈ। ਔਰ ਬੇਸ਼ੱਕ ਉਹਨਾਂ ਦੀ ਇਹ ਵੀ ਚਾਹਨਾ ਸੀ ਕਿ ਭਾਵੇਂ ਅਸੀਂ ਮੈਂਸ਼ਨ ਨਾ ਕਰੀਏ, ਪਰ ਅਸੀਂ ਸਮਝਦੇ ਹਾਂ ਕਿ ਇਹ ਬਾਕੀਆਂ ਦੇ ਲਈ ਵੀ ਮੋਟੀਵੇਸ਼ਨ ਹੁੰਦੀ ਹੈ, ਉਹਨਾਂ ਦੇ ਲਈ ਉਤਸ਼ਾਹ ਹੁੰਦਾ ਹੈ ਕਿ ਉਹ ਆਪਣੇ ਤੌਰ ਦੇ ਉੱਤੇ ਇਸ ਅਹਿਮੀਅਤ ਨੂੰ ਸਮਝਣ। ਔਰ ਤੁਸੀਂ ਰੋਜ਼ਾਨਾ ਅਨਾਉਂਸ ਕਰਦੇ ਹੋ, ਅਸੀਂ ਇਹ ਆਸ ਕਰਦੇ ਹਾਂ ਕਿ ਆਪਣੇ ਤੌਰ ਦੇ ਉੱਤੇ ਵੀ ਵੀਰ ਭੈਣਾਂ ਜਿਹੜੇ ਨੇ ਉਹ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਔਰ ਉਸ ਦੇ ਲਈ ਜਿਹੜਾ ਉਹ ਰਾਬਤਾ ਅਮਰਵੀਰ ਸਿੰਘ ਹੋਰਾਂ ਦੇ ਨਾਲ ਜਿਹੜਾ ਤੁਸੀਂ ਫੋਨ ਨੰਬਰ ਦਿੰਦੇ ਹੋ ਉਸ ਦੇ ਉੱਤੇ ਕਰ ਸਕਦੇ ਨੇ। ਇੱਕ ਗੱਲ ਅਸੀਂ ਕਰੈਕਸ਼ਨ ਕਰਨਾ ਚਾਹੁੰਦੇ ਹਾਂ ਕਿ ਜਿਵੇਂ ਲਸ਼ਕਰ ਗੜ੍ਹੀ, ਜਿਸ ਦਾ ਅਸੀਂ ਜ਼ਿਕਰ ਕੀਤਾ ਕਿ ਹੈਲਮੰਡ ਪ੍ਰੋਵਿੰਸ ਦੇ ਵਿੱਚ ਇਹ ਚੱਲ ਰਿਹਾ, ਐਕਚੁਅਲੀ ਲਸ਼ਕਰ ਗੜ੍ਹ ਲਫ਼ਜ਼ ਨਹੀਂ ਹੈ, ਲਸ਼ਕਰ ਗਾਹ ਹੈ। ਸੋ ਸਾਡੇ 2-3 ਵੀਰਾਂ ਨੇ ਸਾਨੂੰ ਕਰੈਕਟ ਕੀਤਾ, ਕਿਉਂਕਿ ਸਾਡੇ ਲਈ ਤਾਂ ਜਿੱਥੇ ਝਗੜ ਹੋ ਰਿਹਾ, ਕੋਈ ਜੰਗ ਮਚਿਆ ਹੋਇਆ, ਉਹ ਗੜ੍ਹ ਹੈ, ਕਿਲ੍ਹਾ ਹੈ। ਵੈਸੇ ਹਾਲਾਂ ਮੈਨੂੰ ਨਹੀਂ ਪਤਾ ਵੀ ਗਾਹ, ਕਿਉਂਕਿ ਪੰਜਾਬੀ 'ਚ ਵੀ ਜਦੋਂ ਬਹੁਤ ਕੋਈ ਚੀਜ਼ ਖਿਲ ਰਹੀ ਹੋਏ ਤਾਂ ਉਹਨੂੰ ਅਸੀਂ ਕਹਿੰਦੇ ਵੀ ਕੀ ਗਾਹ ਪਾਇਆ ਹੋਇਆ। ਖਾਸ ਤੌਰ ਤੇ ਅੰਨ ਦੇ ਹਵਾਲੇ ਨਾਲ ਸ਼ੁਰੂ ਹੁੰਦਾ ਹੈ, ਕਣਕ ਦਾ ਹੋਣਾ, ਦੂਜਾ ਹੋਣਾ, 4 ਚਫੇਰੇ, ਜਿਹੜਾ ਉਸ ਕਿਸਮ ਦਾ ਆਮ ਜ਼ਬਾਨ ਆਈ ਤਾਂ ਖੇਤੀਬਾੜੀ 'ਚੋਂ ਹੀ ਹੈ ਕਿ ਭਾਈ ਜਦੋਂ ਕੋਈ ਚੀਜ਼ ਬਹੁਤ ਖਿਲਾਰੀ ਹੋਏ। ਤੇ ਗੜ੍ਹ ਜਾਂ ਕਿਲ੍ਹਾ ਜਿਹੜਾ ਉਹ ਵੀ, ਕਿਉਂਕਿ ਲਸ਼ਕਰ ਲਫ਼ਜ਼ ਦੇ ਨਾਲ ਮੈਨੂੰ ਲੱਗਿਆ, ਕਿਉਂਕਿ ਲਸ਼ਕਰ ਆਇਆ ਹੀ ਲਫ਼ਜ਼ ਤੁਰਕੀ ਔਰ ਉਸ ਪੀਰੀਅਡ 'ਚ ਹੈ। ਔਰ ਈਵਨ ਤੁਸੀਂ ਉਰਦੂ ਜ਼ਬਾਨ ਦੇ ਲਈ ਵੀ ਜੇ ਕਿਤੇ ਲਫ਼ਜ਼ ਦੇਖੋ ਤੇ ਉਸ ਦੇ ਲਈ ਲੈਂਗੁਏਜ ਆਫ ਦਾ ਟਰੂਪਸ ਆਉਂਦਾ ਹੈ। ਔਰ ਲਸ਼ਕਰ ਈਵਨ ਉਰਦੂ ਬਾਜ਼ਾਰ ਜਿਹਨੂੰ ਹੁਣ ਦਿੱਲੀ 'ਚ ਕੁਛ ਕਹਿੰਦੇ ਨੇ, ਉਹਦਾ ਨਾਂ ਹੀ ਲਸ਼ਕਰ ਬਾਜ਼ਾਰ ਦਾ ਨਾਂ ਉੱਥੇ ਉਹੀ ਸੀ ਜਿੱਥੇ ਲਸ਼ਕਰ ਦਾ ਟਿਕਾਣਾ ਸੀ। ਸੋ ਇਹਨਾਂ ਦੀ ਆਪਸੀ ਨੇੜਤਾ ਕੀ ਹੈ ਲਫ਼ਜ਼ਾਂ ਦੀ, ਇਹ ਤਾਂ ਲਿੰਗੁਇਸਟ ਹੀ ਦੱਸ ਸਕਦੇ ਨੇ ਕਿ ਗਾਹ ਤੋਂ ਗੜ੍ਹੀ ਤੱਕ ਦਾ ਕੀ ਸਫ਼ਰ ਹੈ, ਪਰ ਜਿਹੜਾ ਉਹਦਾ ਮੌਜੂਦਾ ਨਾਂ ਹੈ ਉਹ ਲਸ਼ਕਰ ਗੜ੍ਹ ਹੈ। ਔਰ ਅਸੀਂ ਇਸ ਗਲਤੀ ਦੇ ਲਈ ਮਾਫੀ ਚਾਹੁੰਦੇ ਹਾਂ ਔਰ ਜਿਨ੍ਹਾਂ ਨੇ ਸਾਨੂੰ ਕਰੈਕਟ ਕੀਤਾ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਹੁਣ ਗੱਲ ਫਿਰ ਬਹੁਤਿਆਂ ਨੂੰ ਲੱਗੇਗਾ ਕਿ ਭਾਈ ਇੱਕ ਸਬਜੈਕਟ 'ਚ ਹੀ ਫਸੇ ਹੋਏ, ਕਿਉਂਕਿ ਇਹ ਨਹੀਂ ਵੀ ਅਸੀਂ ਫਸੇ ਹੋਏ ਹਾਂ, ਅਸੀਂ ਤਾਂ
ਜਿਹੜੇ ਫਸੇ ਹੋਏ ਨੇ ਉਹਨਾਂ ਦਾ ਹੀ ਅਫਸਾਨਾ ਕਹਿਣਾ, ਉਹਨਾਂ ਦੀ ਕਹਾਣੀ ਕਹਿਣੀ। ਔਰ ਇਸ ਵੇਲੇ ਇਕੱਲਾ ਇਹੀ ਨਹੀਂ, ਜਦੋਂ ਅੱਜ ਅਸੀਂ ਪਿਛਲੇ 24 ਘੰਟੇ ਦੀਆਂ ਖਬਰਾਂ ਦੇਖੀਏ, ਕੱਲ ਜਦੋਂ ਅਸੀਂ ਗੱਲ ਕੀਤੀ ਤੇ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਲਸ਼ਕਰ ਗਾਹ ਦੇ ਵਿੱਚ ਪੂਰਾ ਗਾਹ ਪਿਆ ਹੋਇਆ ਔਰ ਉਸ ਦੇ ਨਤੀਜੇ ਵਜੋਂ ਬੰਬਾਰਡਮੈਂਟ ਜਿਹੜਾ ਈਵਨ ਤਾਲਿਬਾਨ ਸਪੋਕਸਮੈਨ ਨੇ ਕਿਹਾ ਕਿ ਇੰਡੀਅਨ ਪਾਇਲਟ ਵੀ ਉਹਦੇ 'ਚ ਸ਼ਾਮਲ ਨੇ, ਅਮਰੀਕਾ ਨੇ ਵੀ ਕਲੇਮ ਕੀਤਾ ਹੈ। ਔਰ ਇਸ ਸਾਰੇ ਦੇ ਚਲਦੇ ਆ ਦੁਨੀਆ ਦੀਆਂ ਨਿਊਜ਼ ਏਜੰਸੀਜ਼ ਨੇ ਵੀ ਦੱਸਿਆ ਕਿ ਕਿਵੇਂ ਜਿਹੜੀਆਂ ਲਾਸ਼ਾਂ ਨੇ ਉਹ ਗਲੀਆਂ ਦੇ ਵਿੱਚ, ਚੁਰਾਹਿਆਂ 'ਚ, ਸੜਕਾਂ ਤੇ ਚਾਰ ਚਫੇਰੇ ਲੋਕ ਘਰਾਂ 'ਚ ਦੜੇ ਹੋਏ ਨੇ। ਲੇਕਿਨ ਜਿਹੜੀ ਪਿਛਲੇ 24 ਘੰਟੇ ਦੀ ਖਬਰ ਕਿ ਇੱਕ ਪਾਸੇ ਕਿਉਂਕਿ ਹੁਣ ਇਸ ਵੇਲੇ ਅਫਗਾਨ ਫੋਰਸਿਸ ਨੇ ਆਪਣਾ ਪੂਰਾ ਪ੍ਰੈਸ਼ਰ ਖਾਸ ਤੌਰ ਤੇ 에ਅਰ ਫੋਰਸ ਦੀ ਵਰਤੋਂ ਕਰਕੇ ਲਸ਼ਕਰਗਾਹ ਦੇ ਵਿੱਚ ਬਣਾਇਆ ਹੋਇਆ ਹੈਲਮੰਡ ਦੇ ਵਿੱਚ ਤਾਲਿਬਾਨ ਦੇ ਉੱਤੇ, ਕਿਉਂਕਿ ਉਹਨਾਂ ਨੇ ਮੇਨ ਉਹਨਾਂ ਦੀ ਜਿਹੜੀ ਸਿਟੀ ਦੇ ਆਲੇ ਦੁਆਲੇ ਘੇਰਾਬੰਦੀ ਕੀਤੀ ਹੋਈ ਹੈ। ਔਰ ਇਹ ਵੀ ਖਬਰਾਂ ਨੇ ਕਿ ਇਨਫੈਕਟ ਉਸ ਸ਼ਹਿਰ ਦੇ ਟੀਵੀ, ਰੇਡੀਓ ਸਟੇਸ਼ਨ ਔਰ ਬੜੀ ਅਹਿਮੀਅਤ ਵਾਲੀਆਂ ਜਿਹੜੀਆਂ ਸਰਕਾਰੀ ਬਿਲਡਿੰਗਾਂ ਨੇ ਉਹਨਾਂ ਤੇ ਤਾਲਿਬਾਨ ਦਾ ਕੰਟਰੋਲ ਹੈ। ਲੇਕਿਨ ਇਹ ਸ਼ਾਇਦ ਅਜੇ ਜਿਹਨੂੰ ਕਹਿੰਦੇ ਨੇ ਕਿ ਵੀ ਇਹਦੇ ਹੱਥ ਆ ਗਿਆ, ਉਹਦੇ ਹੱਥ ਚਲਾ ਗਿਆ, ਇਹ ਜਿਹੜੀ ਹਾਈਡ ਐਂਡ ਸੀਕ ਛੂ ਛਵਾਈ ਵਾਲੀ ਖੇਡ ਹੈ ਉਹ ਜਾਰੀ ਰਹੇਗੀ ਆਉਣ ਵਾਲੇ ਦਿਨਾਂ 'ਚ। ਪਰ ਤਾਲਿਬਾਨ ਨੇ ਆਪਣੀ ਮਿਲਟਰੀ ਪ੍ਰੋਐਸ ਜਾਂ ਕਈ ਵਾਰ ਇਹ ਹੁੰਦਾ ਵੀ ਤੁਸੀਂ ਡਾਈਵਰਟ ਕਰਨ ਦੇ ਲਈ ਵੀ ਕਰਦੇ ਹੋ, ਉਹਨਾਂ ਨੇ ਕਾਬਲ ਨੂੰ ਫੇਰ ਟਾਰਗੇਟ ਕੀਤਾ ਹੈ। ਹਾਲਾਂਕਿ ਪਹਿਲਾਂ ਤਾਂ ਇਹ ਜਦੋਂ ਖਬਰ ਆਈ ਕਿ ਈਦ ਦੇ ਮੌਕੇ ਜਦੋਂ ਪ੍ਰੈਜ਼ੀਡੈਂਟ ਅਸ਼ਰਫ ਗਨੀ ਜਿਹੜੀ ਹੈ ਉਹ ਟੀਮ ਨਮਾਜ਼ ਅਦਾ ਕਰ ਰਹੇ ਸੀ ਟੀਮ ਨਾਲ, ਉਦੋਂ ਧਮਾਕੇ ਹੋਏ ਪਰ ਕੋਈ ਨੁਕਸਾਨ ਦੀ ਖਬਰ ਨਹੀਂ ਸੀ। ਲੇਕਿਨ ਹੁਣ ਜਿਹੜਾ ਉਹਨਾਂ ਨੇ ਰੀਅਲ ਐਕਸ਼ਨ ਵੀ ਕੀਤਾ ਹੈ ਔਰ ਇਹ ਵੀ ਦੱਸਿਆ ਕਿ ਕਾਬਲ ਦੇ ਵਿਚਲਾ ਵੀ ਉਹ ਗ੍ਰੀਨ ਜ਼ੋਨ ਜਿੱਥੇ ਸਾਰੇ ਮੁਲਕਾਂ ਦੀਆਂ ਐਮਬੈਸੀਜ਼ ਨੇ ਔਰ ਉਹਨਾਂ 'ਚ ਵੀ ਜੇ ਕਿਸੇ ਕੈਬਨਿਟ ਦੇ ਵਿੱਚ ਸਭ ਤੋਂ ਜ਼ਿਆਦਾ ਅਹਿਮ ਅਹੁਦਾ ਹੁੰਦਾ ਔਰ ਖਾਸ ਤੌਰ ਤੇ ਵਾਰ ਟੌਰਨ ਕੰਟਰੀਜ਼ ਦੇ ਵਿੱਚ ਤੇ ਉਹ ਜਿਹੜਾ ਡਿਫੈਂਸ ਮਿਨਿਸਟਰ ਦਾ ਹੁੰਦਾ। ਔਰ ਇਹ ਜਿਹੜੀ ਖਬਰ ਹੈ ਕਿ ਕਿਵੇਂ ਕਾਬਲ ਦੇ ਵਿੱਚ ਜਿਹੜਾ ਇੱਕ ਬੜਾ ਜ਼ੋਰਦਾਰ ਅਟੈਕ ਡਿਫੈਂਸ ਮਿਨਿਸਟਰ ਦੇ ਆਪਣੇ ਘਰ ਦੇ ਉੱਤੇ ਹੋਇਆ, ਜਿਸ ਦੇ ਵਿੱਚ ਕਿੰਨਾ ਨੁਕਸਾਨ ਹੋਇਆ ਜਾਂ ਕੀ ਹੈ ਇਸ ਬਾਰੇ ਤਾਂ ਅਜੇ ਬਹੁਤ ਵੇਰਵੇ ਨਹੀਂ ਨੇ, ਲੇਕਿਨ ਤਾਲਿਬਾਨ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਔਰ ਉਹ ਕੱਲਾ ਇਹੀ ਨਹੀਂ ਕਿ ਬੰਬ ਅਟੈਕ ਹੋਇਆ, ਗਨ ਅਟੈਕ ਵੀ ਹੋਇਆ। ਡਿਫੈਂਸ ਮਿਨਿਸਟਰ ਨੇ ਅਫਗਾਨਿਸਤਾਨ ਦੇ ਬਿਸਮਿਲ੍ਲਾ ਮੁਹੰਮਦੀ, ਔਰ ਇਹ ਜਿਹੜਾ ਕਾਬਲ ਦੇ ਵਿੱਚ ਪਿਛਲੇ ਮਹੀਨਿਆਂ 'ਚ ਸਭ ਤੋਂ ਵੱਡਾ ਅਟੈਕ ਹੈ। ਔਰ ਇਸ ਸਾਰੇ ਦੇ ਉੱਤੇ ਚੱਲਦਿਆਂ ਮਿਸਟਰ ਜ਼ਬੀਬੁੱਲਾ ਮੁਜਾਹਿਦ ਜਿਹੜੇ ਸਪੋਕਸਪਰਸਨ ਨੇ ਉਹਨਾਂ ਨੇ ਇਸ ਦੇ ਉੱਤੇ ਬਿਆਨ ਦਿੱਤਾ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਦਾ ਅਟੈਕ ਇਜ਼ ਦਾ ਬਿਗਨਿੰਗ of the retaliatory operations against the circles and leaders of Kabul administration who are ordering attacks and bombing of different parts of the country। ਕਿ ਇਹਨਾਂ ਵੱਲੋਂ ਅਫਗਾਨ ਸਰਕਾਰ ਵੱਲੋਂ ਕਿਉਂਕਿ ਡਿਫਰੈਂਟ ਇਲਾਕਿਆਂ ਦੇ ਵਿੱਚ ਅਫਗਾਨਿਸਤਾਨ ਦੇ ਬੰਬਾਰਡਮੈਂਟ ਕੀਤੀ ਜਾ ਰਹੀ ਹੈ, ਇਸ ਦਾ ਅਸੀਂ ਜਵਾਬ ਦਿੱਤਾ। ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀ ਸਟੇਟਮੈਂਟ ਦਿੱਤੀ ਹੈ ਔਰ ਇਸ ਤੋਂ ਉਹਨਾਂ ਨੇ ਇਹ ਵੀ ਕਨਕਲੂਜਨ ਕੱਢਿਆ ਕਿ ਵੀ ਹੁਣ ਤੱਕ ਭਾਵੇਂ ਤਾਲਿਬਾਨ ਕੋਈ ਲਾਰਜ ਸਕੇਲ ਅਟੈਕ US ਟਰੂਪਸ ਦੇ ਉੱਤੇ ਨਹੀਂ ਸੀ ਕਰ ਰਹੇ ਸੀ ਕਿਉਂਕਿ ਇਹ ਐਗਰੀਮੈਂਟ ਦਾ ਹਿੱਸਾ ਸੀ, ਪਰ ਜਦੋਂ ਕਿ ਹੁਣ ਅਮਰੀਕਨ ਜਿਹੜੇ ਪਾਇਲਟ ਨੇ ਉਹ ਵੀ ਉਸ ਬੰਬਾਰਡਮੈਂਟ ਸ਼ਾਮਲ ਨੇ ਜਿਹੜੀ ਲਸ਼ਕਰਗਾਹ ਦੇ ਵਿੱਚ ਔਰ ਦੂਸਰੀਆਂ ਥਾਵਾਂ ਤੇ। ਔਰ ਇਹ ਜਿਹੜਾ ਇਹ ਖਬਰ ਹੈ ਜਿਹੜੀ ਡਿਫੈਂਸ ਮਿਨਿਸਟਰ ਦੇ ਅਟੈਕ ਦੀ ਦੇ ਬਾਰੇ ਹੈ ਕਿ ਵੀ the first bomb exploded in the center of Kabul, sending a thick plume of smoke into the sky, AFP correspondents reported। और टेक्निकल टीम शायद दिखा भी रही होएगी जड़ा उस अटैक तो बाद जो बिल्डिंग दा हाल है। और 2 घंटे बाद there was another loud blast followed by smaller explosions and rapid gunfire also near the high security green zone that houses several embassies including the US mission। ਉਹਦੇ ਨੇੜੇ ਵੀ ਉਹਨਾਂ ਨੇ 2 ਘੰਟੇ ਬਾਅਦ ਫੇਰ ਹੋਇਆ ਔਰ ਹਾਲਾਂਕਿ ਇਹ ਕਿਹਾ ਗਿਆ ਕਿ ਮਿਨਿਸਟਰ ਵਾਸ ਸੇਫ ਐਂਡ ਅਫਗਾਨ ਫੋਰਸਿਸ repelled the attackers, but at least 8 people were killed according to Interior Ministry spokesman Mirwais Stankzai। ਕਿ 8 ਬੰਦਿਆਂ ਦੀ ਮੌਤ ਉਹਨਾਂ ਦੇ ਆਫੀਸ਼ੀਅਲਸ ਨੇ ਕਨਫਰਮ ਕੀਤੀ ਹੈ। ਔਰ ਇਹ ਜਿਹੜਾ ਕਿਸੇ ਨੇ ਇਹ ਵੀ ਇਹਦੇ ਤੇ ਮਿਸਟਰ ਮੁਹੰਮਦੀ ਨੇ ਇਹ ਵੀ ਕਿਹਾ ਕਿ ਇਹ ਸੁਸਾਈਡ ਕਾਰ ਬੰਬ ਅਟੈਕ ਸੀ ਜਿਹਦੇ 'ਚ ਉਹਨਾਂ ਦੇ ਘਰ ਨੂੰ ਜਿਹੜਾ ਉਹ ਨਿਸ਼ਾਨਾ ਬਣਾਇਆ ਗਿਆ।
ਔਰ ਇਸੇ ਤਰ੍ਹਾਂ ਈਵਨ ਹੁਣ ਤਾਲਿਬਾਨ ਵੱਲੋਂ ਜੋ ਹਿਊਮਨ ਰਾਈਟਸ ਵਾਇਓਲੇਸ਼ਨਸ ਹੋ ਰਹੀਆਂ ਉਸ ਬਾਰੇ ਅੱਡ-ਅੱਡ ਜਿਹੜੀਆਂ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਵੀ ਕੰਪਲੇਨ ਕਰ ਰਹੀਆਂ ਨੇ ਔਰ ਹਿਊਮਨ ਰਾਈਟਸ ਵਾਚ ਨੇ ਤਾਲਿਬਾਨ ਨੂੰ ਇਸ ਗੱਲ ਦੇ ਲਈ ਦੋਸ਼ੀ ਠਹਿਰਾਇਆ ਕਿ ਜਿਹੜੇ ਸੋਲਜਰ ਉਹ ਫੜਦੇ ਨੇ ਪੁਲਿਸ ਜਾਂ ਸਿਵਿਲੀਅਨਸ ਉਹਨਾਂ ਦੀ ਸਮਰੀ ਐਗਜ਼ੀਕਿਊਸ਼ਨ ਕਿ ਇੱਕਦਮ ਉਹਨਾਂ ਨੂੰ ਮਾਰ ਦੇਣ ਦੀ ਗੱਲ ਹੋ ਰਹੀ ਹੈ ਔਰ ਉਹਨਾਂ ਨੇ 44 ਬੰਦਿਆਂ ਦੀ ਲਿਸਟ ਦਿੱਤੀ ਹੈ ਜਿਹੜੀ ਕਿ ਤਾਲਿਬਾਨ ਨੇ ਸਪਿਨ ਬਾਲਡਕ ਟਾਊਨ ਦੇ ਵਿੱਚ ਮਾਰੇ ਨੇ ਜਿਨ੍ਹਾਂ ਨੂੰ ਕਿ ਉਹਨਾਂ ਨੇ ਪਹਿਲਾਂ ਕੈਪਚਰ ਕੀਤਾ ਸੀ ਔਰ ਇਹ ਜਿਹੜਾ ਸਪਿਨ ਬਾਲਡਕ ਹੈ ਇਹ ਪਾਕਿਸਤਾਨ ਦੇ ਨਾਲ ਲੱਗਦਾ ਬਾਰਡਰ ਹੈ ਜੀ। ਹੁਣ ਇਸ ਤੋਂ ਇੱਕ ਗੱਲ ਜ਼ਾਹਰ ਹੋ ਗਈ ਕਿ ਹਾਲਾਂਕਿ ਇਹ ਤਾਂ ਐਕਸਪੈਕਟਡ ਸੀ ਅਮਰੀਕਨ ਫੌਜਾਂ ਨੇ 31 ਅਗਸਤ ਤੱਕ ਕੰਪਲੀਟ ਵਿਦਡਰਾਅਲ ਕਰਨੀ ਹੈ ਜੋ ਉਹਨਾਂ ਦਾ ਐਲਾਨ ਸੀ ਕਿ ਵੀ ਸ਼ਾਇਦ ਤਾਲਿਬਾਨ ਉਦੋਂ ਤੱਕ ਰੁਕ ਜਾਣ ਜਾਂ ਦੂਸਰਾ ਪਰ ਐਸੇ ਕੀ ਪ੍ਰੋਮਪਟਿੰਗ ਰੀਜ਼ਨਸ ਨੇ ਜਾਂ ਅਸ਼ਰਫ ਗਨੀ ਔਰ ਉਹਨਾਂ ਦੀ ਪ੍ਰੋਵੋਕੇਸ਼ਨ ਇਸ ਲੈਵਲ ਦੀ ਹੈ ਕਿਉਂਕਿ ਜੋ ਵਰਤਾਰਾ ਅਸੀਂ ਇਸ ਵੇਲੇ UN ਸਿਕਿਉਰਿਟੀ ਕਾਉਂਸਲ ਦੇ ਵਿੱਚ ਵੀ ਦੇਖ ਰਹੇ ਔਰ ਕੱਲ ਅਸੀਂ ਇੱਕ ਪੂਰਾ ਸੈਗਮੈਂਟ ਇਸ ਤੇ ਕੀਤਾ ਸੀ ਕਿ ਅਗਸਤ ਦਾ ਮਹੀਨਾ ਭਾਰਤ ਜਿਹੜਾ ਹੈ ਉਹ ਪ੍ਰੈਜ਼ੀਡੈਂਟ ਹੋਏਗਾ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦਾ ਜੀ ਔਰ ਇਹ ਕਿਉਂਕਿ ਰੋਟੇਸ਼ਨ ਵਾਈਜ਼ ਇਸ ਮਹੀਨੇ 'ਚ ਮਿਲਿਆ ਔਰ ਅਸੀਂ ਇਹ ਕਿਹਾ ਸੀ ਕਿ ਅਗਸਤ ਦਾ ਮਹੀਨਾ ਹੀ ਅਹਿਮੀਅਤ ਰੱਖਦਾ ਹੈ ਕਿਉਂਕਿ ਅਗਸਤ ਦੇ ਮਹੀਨੇ ਤੱਕ 31 ਅਗਸਤ ਤੱਕ ਅਮਰੀਕਨ ਫੌਜ ਸਿੰਬੋਲਿਕ ਹੀ ਭਾਵੇਂ ਰਹਿ ਗਈ ਹੈ 95% ਤਾਂ ਉੱਥੋਂ ਵਿਦਡਰਾਅ ਕਰ ਚੁੱਕੇ ਨੇ ਪਰ ਇਹ ਜਿਸ ਅੰਦਾਜ਼ ਦੇ ਵਿੱਚ ਉੱਥੇ ਜਿਹੜੀ ਹੈ ਉਹ ਵਾਇਲੈਂਸ ਵਧੀ ਹੈ ਔਰ ਫੁੱਲ ਸਕੇਲ ਫਾਈਟ ਜੇ ਹੁਣ ਕਾਬਲ ਵੀ ਗਨ ਸ਼ਾਟਸ ਦੇ ਵਿੱਚ ਹੈ ਇਹਦਾ ਮਤਲਬ ਹੈ ਵੀ ਆਉਣ ਵਾਲੇ ਦਿਨਾਂ 'ਚ ਉਹ ਵਸਟ ਹੋਣ ਜਾ ਰਿਹਾ ਪਰ ਜਿਹੜੀ ਇਹ ਹੋਪ ਸੀ ਕਿ ਅਮਰੀਕਾ ਔਰ ਤਾਲਿਬਾਨ ਦਾ ਇਹ ਕੰਪਰੋਮਾਈਜ਼ ਕਿਉਂਕਿ ਇਸ ਗੱਲ ਦਾ ਧਿਆਨ ਰਹੇ ਵੀ ਅਜੇ ਵੀ ਇਹਦੇ ਬਾਵਜੂਦ ਕਿ ਇਹ ਚੱਲ ਰਿਹਾ ਦੋਹਾ ਦੇ ਵਿੱਚ ਜਿਹੜਾ ਅਫਗਾਨ ਡੈਲੀਗੇਸ਼ਨ ਜਿਹੜੀ ਅਸ਼ਰਫ ਗਨੀ ਹਕੂਮਤ ਹੈ ਅਮਰੀਕਾ ਤਾਲਿਬਾਨ ਗੱਲਬਾਤ ਦਾ ਸਿਲਸਿਲਾ ਤਾਂ ਨਹੀਂ ਟੁੱਟਿਆ ਲੇਕਿਨ ਕਿਉਂਕਿ ਭਾਰਤ ਨੂੰ ਇਹ ਸੂਟ ਨਹੀਂ ਸੀ ਕਰਦਾ ਔਰ ਜਦੋਂ ਮੈਂ ਅੱਜ 2-3 ਖਬਰਾਂ UN ਸਿਕਿਉਰਿਟੀ ਕਾਉਂਸਲ ਦੇ ਹਵਾਲੇ ਨਾਲ ਦੇਖੀਆਂ ਔਰ ਜਿਹੜਾ ਪ੍ਰੈਸ਼ਰ ਬਿਲਡ ਕੀਤਾ ਜਾ ਰਿਹਾ ਇਸ ਮੁੱਦੇ ਦੇ ਉੱਤੇ ਉਹਨਾਂ ਨੂੰ ਇੰਡੀਆ ਨੂੰ ਇਹ ਲੱਗਦਾ ਹੈ ਕਿ ਵੀ ਕਿਸੇ ਤਰੀਕੇ ਨਾਲ ਇਹ ਜਿਹੜਾ ਸਾਰਾ ਐਗਰੀਮੈਂਟ ਹੈ ਇਹ ਨਲ ਐਂਡ ਵਾਇਡ ਡਿਕਲੇਅਰ ਹੋ ਜਾਏ ਔਰ ਤਾਲਿਬਾਨ ਨੂੰ ਉਸੇ ਤਰ੍ਹਾਂ ਹੀ ਦਹਿਸ਼ਤਗਰਦ ਤਨਜ਼ੀਮ ਦੇ ਤੌਰ ਦੇ ਉੱਤੇ ਹੀ ਉਸ ਦੀ ਰੈਕਗਨੀਸ਼ਨ ਉਹਨੂੰ ਜਿਹੜਾ ਉਹ UN ਦੇ ਥੱਲੇ ਲਿਆਂਦਾ ਜਾਏ ਔਰ ਇਵੈਂਚੁਅਲੀ ਜੇ ਇਸ ਕਿਸਮ ਦਾ ਹੋਏਗਾ ਭਾਵੇਂ ਉਹ ਸਾਰਾ ਅਫਗਾਨਿਸਤਾਨ ਕੈਪਚਰ ਕਰ ਲੈਣ ਲੇਕਿਨ ਉਹਨਾਂ ਦੀ ਹਕੂਮਤ ਨੂੰ ਰੈਕਗਨਾਈਜ਼ ਨਾ ਕੀਤਾ ਜਾਏ ਔਰ ਇਹ ਦੋ ਖਬਰਾਂ ਇਸ ਹਵਾਲੇ ਨਾਲ ਔਰ ਮੈਂ ਜਦੋਂ ਪਿਛਲੇ ਦਿਨਾਂ 'ਚ ਇੱਕ ਖਬਰ ਸੀ ਕਿ ਕਿਵੇਂ ਹੈਰਾਤ ਦੇ ਵਿੱਚ ਜਿਹੜਾ ਹੈ ਉਹ UN ਦਾ ਜਿਹੜਾ ਕੈਂਪਸ ਹੈ ਉਸ ਤੇ ਅਟੈਕ ਵੀ ਹੋਇਆ ਉਹਦੇ 'ਚ ਕੋਈ ਜ਼ਖਮੀ ਹੋਏ ਤੇ ਮੈਨੂੰ ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਹੈਰਾਤ ਜਿਹੜਾ ਅਫਗਾਨਿਸਤਾਨ ਦਾ ਪ੍ਰੋਵਿੰਸ ਹੈ ਉਹ ਈਰਾਨ ਦੇ ਨਾਲ ਲੱਗਦਾ ਔਰ ਜ਼ਾਹਰ ਹੈ ਕਿ ਅਸੀਂ ਜਦੋਂ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦੀ ਪਾਕਿਸਤਾਨ ਦੇ ਅੰਦਰੂਨੀ ਉਹ ਬਲੋਚਿਸਤਾਨ ਹੋਏ ਗਵਾਦਰ ਦੇ ਹਵਾਲੇ ਨਾਲ ਹੋਏ ਜਾਂ ਬਲੋਚਿਸਤਾਨ ਦੇ ਜਿਹੜੇ ਜਿਨ੍ਹਾਂ ਨੂੰ ਇਹਨਾਂ ਨੇ ਖੜਾ ਕੀਤਾ ਹੋਇਆ ਇੰਡੀਆ ਨੇ ਲਿਬਰੇਸ਼ਨ ਆਰਮੀ ਦੇ ਥੱਲੇ ਤੇ ਉਹ ਵੀ ਈਰਾਨ ਦੀਆਂ ਸਰਹੱਦਾਂ ਰਾਹੀਂ ਔਰ ਇੰਡੀਆ ਨੇ ਹਮੇਸ਼ਾ ਇਹ ਕਲੇਮ ਕੀਤਾ ਜੀ ਕੁਲਭੂਸ਼ਣ ਯਾਦਵ ਨੂੰ ਈਰਾਨ ਤੋਂ ਫੜਿਆ ਹਾਲਾਂਕਿ ਈਰਾਨ ਦਾ ਵੀ ਬਾਰਡਰ ਬਲੋਚਿਸਤਾਨ ਦੇ ਨਾਲ ਵੀ ਲੱਗਦਾ ਇੱਧਰ ਹੈਰਾਤ ਨਾਲ ਵੀ ਲੱਗਦਾ ਸੋ ਇੰਡੀਆ ਕਹਿਣਾ ਮੈਂ ਇਹ ਚਾਹੁੰਦਾ ਹਾਂ ਕਿ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦੀ ਇਸ ਬੈਲਟ ਦੇ ਵਿੱਚ ਕਾਫੀ ਪ੍ਰੈਜ਼ੈਂਸ ਹੈ ਔਰ ਕੋਈ ਹੈਰਾਨੀ ਨਹੀਂ ਹੋਏਗੀ ਕਿਉਂਕਿ ਤਾਲਿਬਾਨ ਨੇ ਤਾਂ ਕਲੇਮ ਨਹੀਂ ਕੀਤਾ ਕਿ ਵੀ ਉਹਨਾਂ ਨੇ UN ਜੇ ਹੁਣ ਉਹਨਾਂ ਨੇ ਕਾਬਲ ਦੇ ਉੱਤੇ ਕੀਤਾ ਡਿਫੈਂਸ ਮਿਨਿਸਟਰ ਦੇ ਘਰ ਦੇ ਉੱਤੇ ਅਟੈਕ ਉਹਨਾਂ ਨੇ ਉਸ ਦਾ ਨੂੰ ਕਲੇਮ ਕੀਤਾ ਸੋ ਮੈਨੂੰ ਇਹ ਉਦੋਂ ਵੀ ਸ਼ੱਕ ਹੁੰਦਾ ਸੀ ਵੀ ਇਹ ਹੈਰਾਤ ਦੇ ਵਿੱਚ ਜਿਹੜਾ UN ਕੰਪਲੈਕਸ ਦੇ ਵਿੱਚ ਹਮਲਾ ਹੈ ਇਹ ਇੰਡੀਆ ਦਾ ਕੰਮ ਲੱਗਦਾ ਕਿਉਂਕਿ ਇਸੇ ਹਵਾਲੇ ਨਾਲ ਕਿਉਂਕਿ ਉਧਰ ਹਮਲਾ ਕੁਝ ਦਿਨ ਪਹਿਲਾਂ ਹੁੰਦਾ ਇੱਧਰ ਇਹਨੇ ਅਗਸਤ 'ਚ ਪ੍ਰਧਾਨ ਬਣ ਗਿਆ ਅੱਜ ਤਾਂ ਅਸੀਂ 4 ਅਗਸਤ ਨੂੰ ਗੱਲ ਕਰ ਰਹੇ ਉਹ ਹੁਣ ਉਸੇ ਅਟੈਕ ਨੂੰ ਆਧਾਰ ਬਣਾ ਕੇ ਇੰਡੀਆ ਨੇ ਆ ਪਹਿਲੇ 2-3 ਦਿਨ ਦੇ ਵਿੱਚ ਹੀ ਜਿਸ ਕਿਸਮ ਦਾ ਮਾਹੌਲ ਸਿਰਜਿਆ ਔਰ ਬੇਸ਼ੱਕ ਇਸ ਸਾਰੇ ਦੇ ਲਈ ਉਹਨਾਂ ਨੇ ਐਸਟੋਨੀਆ ਔਰ ਨਾਰਵੇ ਇਹ ਮੁਲਕ ਵੀ UN ਸਿਕਿਉਰਿਟੀ ਕਾਉਂਸਲ ਦੇ ਮੈਂਬਰ ਨੇ ਰੋਟੇਸ਼ਨ ਵਾਈਜ਼ ਔਰ ਇਹਨਾਂ ਦੋਨਾਂ ਹੀ ਮੁਲਕਾਂ ਜਿਨ੍ਹਾਂ ਨੂੰ ਅਕਸਰ ਪੈਨ ਹੋਲਡਰ ਕਿਹਾ ਜਾਂਦਾ ਵੈਸੇ ਵੀ ਨਾਰਵੇ ਜਿਹੜਾ ਹਮੇਸ਼ਾ ਹੀ ਜਿੰਨੀ ਦੁਨੀਆ 'ਚ ਕਿਤੇ ਕਨਫਲਿਕਟ ਹੁੰਦਾ ਹੈ ਉਹਦੀ ਪੀਸ ਪ੍ਰੋਸੈਸ ਦੇ ਵਿੱਚ ਅੱਗੇ ਹੁੰਦਾ ਔਰ ਇਸ ਜਦੋਂ ਨੈਟੋ ਫੋਰਸਿਸ ਜਾਂਦੀਆਂ ਨੇ ਇਹਨਾਂ ਮੁਲਕਾਂ ਦੀਆਂ ਵੀ ਜਿਹੜੀਆਂ ਨੇ ਐਸਟੋਨੀਆ ਔਰ ਨਾਰਵੇ ਦੀਆਂ ਫੌਜਾਂ ਵੀ ਸੀ ਔਰ ਇਹਨਾਂ ਦੇ ਫੌਜੀ ਵੀ ਮਾਰੇ ਗਏ
ਹੁਣ ਉਹਨਾਂ ਨੂੰ ਅੱਗੇ ਲਾ ਕੇ ਨਾਰਵੇ ਨੂੰ, ਐਸਟੋਨੀਆ ਨੂੰ, ਜਿਹੜਾ ਇੰਡੀਆ ਨੇ ਸਿਕਿਉਰਿਟੀ ਕੌਂਸਲ ਦੇ ਵਿੱਚ ਇਹ ਮਾਹੌਲ ਬਣਾ ਦਿੱਤਾ ਹੈ ਕਿ UN ਸਿਕਿਉਰਿਟੀ ਕੌਂਸਲ ਨੂੰ ਪ੍ਰਾਇੋਰਟੀ ਬੇਸ ਦੇ ਉੱਤੇ ਅਫਗਾਨਿਸਤਾਨ ਦਾ ਇਸ਼ੂ ਡਿਸਕਸ ਕਰਨਾ ਚਾਹੀਦਾ, ਇੰਟਰਵੀਨ ਕਰਨਾ ਚਾਹੀਦਾ। ਡਿਸਕਸ ਕਰਨ ਦਾ ਮਤਲਬ ਇਹ ਹੀ ਹੈ ਕਿ ਅਲਟੀਮੇਟਲੀ ਤਾਲਿਬਾਨ ਨੂੰ ਹੀ ਨੈਗੇਟ ਕਰਨਾ ਹੈ, ਔਰ ਇਹ ਜਿਹੜੀ ਪੀਸ ਪ੍ਰੋਸੈਸ ਤਾਂ ਆਲਰੇਡੀ ਜਿਸ ਹੱਦ ਤੱਕ ਗੱਲ ਚਲੀ ਗਈ ਉਹ ਡੀਰੇਲ ਹੋ ਗਈ ਲੱਗਦੀ ਹੈ। ਪਰ ਇਸ ਸਾਰੇ ਦੇ ਨਾਲ ਨਾਲ ਜਿਹੜੀਆਂ ਦੋਨੋਂ ਹੀ ਇੱਕ ਪਾਸੇ ਉਹਨਾਂ ਨੇ ਆਉਣ ਵਾਲੇ ਦਿਨਾਂ 'ਚ ਅੱਗੋਂ ਕਿਵੇਂ ਤੋਰਨਾ, 3 ਨੁਕਤਿਆਂ ਦੇ ਉੱਤੇ ਉਹਨਾਂ ਨੇ ਜਿਹੜਾ ਇਹ ਸ਼ੁਰੂਆਤ ਕੀਤੀ ਹੈ ਕਿ UN ਸਿਕਿਉਰਿਟੀ ਕੌਂਸਲ ਇੰਟਰਵੀਨ ਕਰੇ। ਸ਼ੰਕਰ ਜੈਕਿਸ਼ਨ ਜਿਹੜਾ ਅਗਲੇ ਹਫਤੇ ਉਹ ਆ ਰਿਹਾ ਵਾਸ਼ਿੰਗਟਨ DC, ਔਰ ਆਲਰੇਡੀ ਜਿਹੜਾ ਉਹਦਾ ਕੰਮ ਉਹੀ ਹੈ ਜੋ UN ਸਿਕਿਉਰਿਟੀ ਕੌਂਸਲ ਜਿਹੜਾ ਇੰਡੀਆ ਦਾ ਪਰਮਾਨੈਂਟ ਰਿਪਰੈਜ਼ੈਂਟੇਟਿਵ ਹੈ TS ਤ੍ਰਿਮੂਰਤੀ, ਉਹਨੇ ਆਲਰੇਡੀ ਗਰਾਊਂਡ ਵਰਕ ਲੇ ਕਰ ਦਿੱਤਾ ਹੈ। ਪਹਿਲਾਂ ਤਾਂ ਉਹਨਾਂ ਨੇ ਇਹ ਰੱਖਿਆ ਕਿ ਜੀ ਪਹਿਲੀ ਵਾਰ UN ਸਿਕਿਉਰਿਟੀ ਕੌਂਸਲ ਦੀ ਹਿਸਟਰੀ 'ਚ ਕੋਈ ਇੰਡੀਅਨ ਪ੍ਰਾਈਮ ਮਿਨਿਸਟਰ ਯਜ਼ਾਰ-ਏ-ਆਜ ਮੋਦੀ ਉਹ 9 ਅਗਸਤ ਨੂੰ ਮੈਰੀਟਾਈਮ ਸਿਕਿਉਰਿਟੀ ਦੀ ਇੱਕ ਵਰਚੁਅਲ ਮੀਟਿੰਗ ਨੂੰ ਐਡਰੈਸ ਕਰੇਗਾ। ਹੁਣ ਮੋਦੀ ਦਾ ਕੀ ਲਾਗਾ ਦੇਗਾ, ਪਰ ਇਹ ਇੰਡੀਆ ਦੀ ਅਹਿਮੀਅਤ ਦੱਸਣ ਦੇ ਲਈ ਵੀ ਕਿਸ ਲੈਵਲ ਤੇ ਹੈ, ਇਹ ਉਹਨੇ 9 ਅਗਸਤ ਨੂੰ ਮੈਰੀਟਾਈਮ ਸਿਕਿਉਰਿਟੀ ਦੀ ਮੀਟਿੰਗ ਨੂੰ ਐਡਰੈਸ ਕਰਨਾ। ਔਰ ਨਾਲ ਦੇ ਨਾਲ ਜਿਹੜਾ ਪਾਰਟ ਇਹ ਤ੍ਰਿਮੂਰਤੀ ਕਹਿ ਰਿਹਾ, ਜਿਹੜਾ ਉਹ ਇਹ ਡਿਕਲੇਅਰ ਕਰ ਰਿਹਾ ਮੋਦੀ ਕਰੇਗਾ, ਔਰ ਅਫਗਾਨਿਸਤਾਨ 'ਚ ਕਿਉਂ ਇੰਡੀਆ ਇੰਟਰਵੀਨ ਕਰਨਾ ਚਾਹੁੰਦਾ ਹੈ ਜਾਂ ਸਿਕਿਉਰਿਟੀ ਕੌਂਸਲ ਨੂੰ ਕਿਉਂ ਇੰਟਰਵੀਨ ਕਰਨਾ ਚਾਹੀਦਾ ਹੈ, ਉਹਦੇ ਤੇ ਉਹ ਕਹਿ ਰਿਹਾ ਟੈਰਰਿਸਟ ਕੈਂਪਸ ਇਨ ਅਫਗਾਨਿਸਤਾਨ ਟੂ ਇੰਪੈਕਟ ਇੰਡੀਆ। ਅਜੇ ਤਾਲਿਬਾਨ ਦੇ ਕੋਲ ਆਇਆ ਨਹੀਂ, ਜਿਹੜਾ ਕੰਟਰੋਲ ਜਾਂ ਉਹਨਾਂ ਦੀ ਹਕੂਮਤ ਨਹੀਂ ਬਣੀ। ਇਹਨਾਂ ਨੇ ਪਹਿਲਾਂ ਹੀ ਸ਼ੁਰੂ ਕਰਤਾ ਹੈ ਕਿ ਵੀ ਕੈਨ ਨਾਟ ਹੈਵ ਟੈਰਰਿਸਟ ਕੈਂਪਸ once again moving back into war-torn country that will have a direct impact on India. So ਪਾਕਿਸਤਾਨ ਨੂੰ ਤਾਂ ਟਾਰਗੇਟ ਕਰ ਹੀ ਰਹੇ ਨੇ। ਈਵਨ ਅਫਗਾਨਿਸਤਾਨ 'ਚ ਜਿਹੜੇ ਅਜੇ ਪ੍ਰੋਪਰ ਹਕੂਮਤ ਬਣੀ ਨਹੀਂ ਹੈ, ਪਹਿਲਾਂ ਹੀ ਉਹਨਾਂ ਨੇ ਜਿਹੜਾ ਉਹ ਰੌਲਾ ਸ਼ੁਰੂ ਕਰ ਦਿੱਤਾ ਹੈ ਟੈਰਰਿਸਟ ਕੈਂਪ ਦਾ। ਫਿਰ ਉਹ ਕਹਿ ਰਿਹਾ ਕਿ ਦਾ ਸਿਚੁਏਸ਼ਨ ਇਨ ਅਫਗਾਨਿਸਤਾਨ ਇਜ਼ ਆਫ ਕੰਸਰਨ to all members of Security Council, and we have seen that in recent days the violence is only increasing, Trimurti said at UN headquarters on Monday. और उन्हें कहा जी and we cannot afford, we cannot have the terrorist camps. ਹੁਣ ਦੂਸਰੇ ਪਾਸੇ ਅਸੀਂ ਉਸੇ ਹੀ ਮੀਡੀਆ ਦੀ ਖਬਰ ਦੇਖਦੇ ਹਾਂ, United Nations Security Council inches closer to involvement in Afghan peace talks. ਕਿ ਵੀ ਉਹ ਇੰਚਿੰਗ ਹੁੰਦਾ ਵੀ ਤੁਰ ਪਈ ਹੈ, ਨੇੜੇ ਆ ਰਹੀ ਹੈ। ਔਰ ਉਹਦੇ ਚ ਜਿਵੇਂ ਅਸੀਂ ਕਿਹਾ ਕਿ ਵੀ ਇਹ ਐਸਟੋਨੀਆ ਔਰ ਨਾਰਵੇ ਪੈਨ ਹੋਲਡਰ ਬਣੇ ਹੋਏ ਨੇ, ਔਰ ਉਹਦੇ ਚ 3 ਰੀਜ਼ਨ ਜਿਹੜੇ ਨੇ ਇਹ ਦਿੱਤੇ ਜਾ ਰਹੇ ਨੇ ਕਿ ਵਾਈ UN ਸਿਕਿਉਰਿਟੀ ਕਾਉਂਸਲ ਸ਼ੁਡ ਇੰਟਰਵੀਨ। ਪਹਿਲਾ ਜਿਵੇਂ ਮੈਂ ਕਿਹਾ ਕਿ ਵੀ ਐਜ਼ ਤਾਲਿਬਾਨ ਹੈਜ਼ ਅਟੈਕਡ UN ਕੰਪਾਊਂਡ ਇਨ ਹੈਰਾਤ, ਜਿਹੜਾ ਉਹਨੇ ਇੰਡੀਅਨ ਪਰਮਾਨੈਂਟ ਰਿਪਰੈਜ਼ੈਂਟੇਟਿਵ ਨੂੰ ਮੌਕਾ ਦਿੱਤਾ ਹੈ ਕਿ ਉਹਨੇ ਇਸ ਦੇ ਉੱਤੇ ਕੰਡੈਮਨੇਸ਼ਨ ਵਾਲੀ ਸਟੇਟਮੈਂਟ ਸਿਕਿਉਰਿਟੀ ਕਾਉਂਸਲ ਤੋਂ ਲਈ। ਔਰ ਉਹਨਾਂ ਨੇ ਕਿਹਾ ਕਿ ਵੀ ਇਸ ਦੇ ਸੀਜ਼ਿੰਗ ਦਾ ਅਪਰਚੁਨਿਟੀ the statement went further by expressing deep concern about Taliban's military offensive and the number of reported serious human rights abuses and violations in communities affected by the ongoing armed conflict across the country. ਕਿ ਹੈਰਾਤ ਤੇ ਜਿਹੜਾ ਅਟੈਕ ਇਹਨਾਂ ਨੇ ਖੁਦ ਕਰਵਾਇਆ, ਉਹਦੇ ਹਵਾਲੇ ਨਾਲ ਹੀ ਉਹਨਾਂ ਨੇ ਹਿਊਮਨ ਰਾਈਟਸ ਔਰ ਦੂਸਰੇ ਮੁੱਦੇ ਵੀ ਖੜੇ ਕਰ ਦਿੱਤੇ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਸਟੇਟਮੈਂਟ UN ਸਿਕਿਉਰਿਟੀ ਕਾਉਂਸਲ ਦੀ ਇਹਨਾਂ ਨੇ ਇੰਡੀਆ ਨੇ ਕਢਵਾਈ ਹੈ, ਉਹਨੇ ਸਾਨੂੰ ਇਹ ਮੌਕਾ ਦੇ ਦਿੱਤਾ ਹੈ ਕਿ ਉਹਨਾਂ ਉਸ ਸਟੇਟਮੈਂਟ 'ਚ ਕਿਹਾ ਗਿਆ ਕਿ UN ਸਿਕਿਉਰਿਟੀ ਕਾਉਂਸਲ ਮੈਂਬਰਸ ਡੂ ਨਾਟ ਸਪੋਰਟ the restoration of Islamic Emirate, thus directly opposing the demand from the more extremist Taliban faction. ਉਹਨੇ ਇੱਕ ਬੜੀ ਦਿਲਚਸਪ ਗੱਲ ਹੈ, ਜਿਹੜੀ ਅਸ਼ਰਫ ਗਨੀ ਦੀ ਐਗਜ਼ਿਸਟਿੰਗ ਹਕੂਮਤ ਹੈ ਉਹ ਵੀ ਇਸਲਾਮਿਕ ਰਿਪਬਲਿਕ ਆਫ ਅਫਗਾਨਿਸਤਾਨ ਹੈ। ਤਾਲਿਬਾਨ ਜਿਹੜਾ ਸਿਸਟਮ ਲਿਆਣਾ ਚਾਹੁੰਦੇ ਨੇ, ਜ਼ਾਹਰ ਹੈ ਸ਼ਰੀਅਤ ਬੇਸਡ ਜਾਂ ਜੋ ਵੀ ਉਹਨਾਂ ਦਾ ਹੈ, ਉਹਦਾ ਉਹਨਾਂ ਨੇ ਨਾਂ ਜਿਹੜਾ ਇਸਲਾਮਿਕ ਐਮੀਰੇਟ ਆਫ ਅਫਗਾਨਿਸਤਾਨ ਹੈ। ਹੁਣ ਇਸਲਾਮਿਕ ਰਿਪਬਲਿਕ ਆਫ ਅਫਗਾਨਿਸਤਾਨ ਨਾਲ ਇਹਨਾਂ ਨੂੰ ਇਤਰਾਜ਼ ਨਹੀਂ ਹੈ, ਲੇਕਿਨ ਇਸਲਾਮਿਕ ਐਮੀਰੇਟ ਨਾਲ ਹੈ, ਜਦੋਂ ਕਿ ਜਿਹੜਾ ਅਮਰੀਕਾ ਉੱਥੇ 20 ਸਾਲ ਬੈਠਾ ਰਿਹਾ ਔਰ ਉੱਥੇ ਜਿਹੜਾ ਬਿਲੀਅਨਸ ਆਫ ਡਾਲਰਸ ਇਨਵੈਸਟ ਕੀਤੇ ਨੇ, ਉਹ ਜਦੋਂ ਫਰਵਰੀ 2020 ਦੇ ਵਿੱਚ ਤਾਲਿਬਾਨ ਦੇ ਨਾਲ
ਫਾਈਨਲ ਐਗਰੀਮੈਂਟ ਕਰਦਾ ਹੈ, ਜਿਹਦੇ ਲਈ 2-3 ਸਾਲ ਤੋਂ ਗੱਲਬਾਤ ਉੱਥੇ ਚੱਲਦੀ ਰਹੀ ਦੋਹਾ ਦੇ ਵਿੱਚ ਜ਼ਲਮੇ ਖਲੀਲਜ਼ਾਦ ਔਰ ਦੂਸਰੇ ਨਾਲ। ਉਹ ਤਾਂ ਜਿਹੜਾ ਡਾਕੂਮੈਂਟ ਸਾਈਨ ਹੁੰਦਾ ਹੈ ਉਹਦੇ ਤੇ ਜਿਹੜਾ ਅਫਗਾਨਿਸਤਾਨ ਐਮੀਰੇਟ ਦੇ ਥੱਲੇ ਹੁੰਦਾ ਹੈ। ਜੀ, ਇਹਦਾ ਮਤਲਬ ਇਹ ਹੈ ਵੀ ਜਿਨ੍ਹਾਂ ਨੇ ਸਮਝੌਤਾ ਕੀਤਾ, ਅਮਰੀਕਾ ਨੂੰ ਤਾਂ ਕੋਈ ਇਤਰਾਜ਼ ਨਹੀਂ ਸੀ। ਤਾਲਿਬਾਨ ਦੀਆਂ ਉਹ ਸ਼ਰਤਾਂ ਵੀ ਮੰਨੀਆਂ ਗਈਆਂ ਜਿਹਦੇ 'ਚ UN ਦੇ ਵਿੱਚ ਦੂਸਰੀਆਂ, ਪਹਿਲਾਂ ਉਹਨਾਂ ਨੇ ਖੁਦ ਉਹਨਾਂ ਨੂੰ ਜਿਹੜਾ ਦਹਿਸ਼ਤਗਰਦ ਗਰੁੱਪ 'ਚ ਰੱਖਿਆ ਹੋਇਆ ਸੀ 9/11 ਤੋਂ ਬਾਅਦ, ਉਹ ਸਾਰੇ ਤੋਂ ਕੱਢਿਆ। ਫਿਰ ਉਹਨਾਂ ਦੇ ਨਾਲ ਬਰਾਬਰ ਸੈਕਟਰੀ ਆਫ ਸਟੇਟ ਅਮਰੀਕਾ ਦਾ ਜਿਹੜਾ ਉਹ ਬੈਠਦਾ ਹੈ ਔਰ ਉਹਨਾਂ ਦੇ ਨੁਮਾਇੰਦੇ ਦੇ ਨਾਲ ਜਿਹੜਾ ਕਿ ਅਫਗਾਨਿਸਤਾਨ ਐਮੀਰੇਟ ਹੈ, ਜਿਹੜਾ ਇਸਲਾਮਿਕ ਐਮੀਰੇਟ ਹੈ, ਉਹਦੇ ਨਾਲ ਕਰਦਾ। ਹੁਣ ਇੰਡੀਆ ਇਸ ਨੂੰ ਵੀ, ਕਿਉਂਕਿ ਉਹਨਾਂ ਨੂੰ ਗੱਲ ਇਹ ਨਹੀਂ ਹੈ ਕਿ ਵੀ ਇਸ ਵੇਲੇ ਉਹਨਾਂ ਨੂੰ ਤਾਂ ਲੱਗਦਾ ਵੀ ਉਹਨਾਂ ਦੇ ਹੱਥ 'ਚ ਬਾਜ਼ੀ ਨਹੀਂ ਹੈ, ਪਰ ਉਹਨਾਂ ਨੂੰ ਇਹ ਲੱਗਦਾ ਹੈ ਵੀ ਜਿਨ੍ਹਾਂ ਨੇ ਅਲਟੀਮੇਟਲੀ ਅਫਗਾਨਿਸਤਾਨ ਦੇ ਉੱਤੇ ਆਪਣਾ ਰੂਲ ਕਰਨਾ ਹੈ, ਤੁਸੀਂ ਉਹਨਾਂ ਦੇ ਰਸਤੇ 'ਚ ਇੰਨੇ ਕੰਡੇ ਖਿਲਾਰ ਦਿਓ ਕਿ ਉਹ ਉਹਨਾਂ ਨੂੰ ਚੁਗਣ ਤੇ ਹੀ ਰਹਿਣ। ਫਿਰ ਉਹਨਾਂ, ਕਿਉਂਕਿ ਅਫਗਾਨਿਸਤਾਨ ਦੀ ਅਸ਼ਰਫ ਗਨੀ ਦੀ ਹਕੂਮਤ ਤਾਂ ਪਪਟ ਹਕੂਮਤ ਹੈ ਦਿੱਲੀ ਰਜੀਮ ਦੀ। ਸੈਕੰਡ, ਉਹਨਾਂ ਨੇ ਕਿਹਾ ਜੀ ਇੰਡੀਆ ਨੂੰ ਸਿਕਿਉਰਿਟੀ ਕਾਉਂਸਲ 'ਚ ਇਸ ਲਈ ਮੌਕਾ ਮਿਲਿਆ ਕਿ ਅਫਗਾਨਿਸਤਾਨ ਦਾ ਫੋਰਨ ਮਿਨਿਸਟਰ ਹਨੀਫ ਅਤਮਰ, ਉਹਨੇ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਨੂੰ ਅਪੀਲ ਕੀਤੀ ਹੈ ਕਿ ਅਫਗਾਨਿਸਤਾਨ ਦੇ ਮੁੱਦੇ ਦੇ ਉੱਤੇ ਡਿਸਕਸ ਕਰੋ। ਉਹਨੇ ਜੈ ਸ਼ੰਕਰ ਨੂੰ ਕਾਲ ਕੀਤਾ ਹੈ ਔਰ ਫਾਰ ਏ ਗਵਰਨਮੈਂਟ ਇਨ ਕਾਬੁਲ ਦੈਟ ਵਿਲ ਰਨ ਇਟਸ ਮਿਲਟਰੀ ਔਨ ਵੈਸਟਰਨ ਅਸਿਸਟੈਂਸ ਦਿਸ ਇਜ਼ ਏ ਕਾਲ ਨਨ ਆਫ them ਕੈਨ ਇਗਨੋਰ। ਕਿ ਜੀ ਇੰਨੀ ਇੰਪੋਰਟੈਂਟ ਕਾਲ ਜੈ ਸ਼ੰਕਰ ਨੂੰ ਕੀਤੀ ਉਹਨਾਂ ਦੇ ਫੋਰਨ ਮਿਨਿਸਟਰ ਨੇ, ਹਨੀਫ ਅਤਮਰ ਨੇ। ਇਹ ਵੀ ਉਹਨਾਂ ਨੇ ਕਿਹਾ ਜੀ ਹੁਣ ਰੀਜ਼ਨ ਹੈ ਕਿ ਅਸੀਂ UN ਸਿਕਿਉਰਿਟੀ ਕਾਉਂਸਲ ਮੈਂਬਰਾਂ ਨੂੰ ਔਨ ਬੋਰਡ ਲੈ ਲਏ। ਥਰਡਲੀ, the White House unequivocal backing to the Kabul regime with message of support being delivered frequently indicates its distaste to matters being decided on the battlefield। और उन्होंने कहा जी देखो हुण अमरीका दे स्टेट डिपार्टमेंट ने भी जिहड़ा वाइट हाउस ने इस दे उत्ते अपनी सपोर्ट अशरफ गनी दी हुकूमत नूं दित्ती है और US सैकटरी ऑफ स्टेट एंटनी ब्लिंकन ने अफगान प्रेजिडेंट अशरफ गनी नूं कॉल कीता to discuss the need to accelerate peace negotiations as a follow-up to his US president where Biden hosted him। उन्होंने कहा जी follow-up ਦੇ ਤੌਰ ਤੇ ਹੁਣ ਇਹ ਅਮਰੀਕਾ ਨੂੰ ਵੀ ਪਤਾ ਹੈ ਔਰ ਇਹਦੇ ਵਿੱਚ ਮੈਨੂੰ ਕੋਈ ਸ਼ੱਕ ਨਹੀਂ ਹੈ। ਹਾਲਾਂਕਿ ਕਈਆਂ ਨੂੰ ਲੱਗਦਾ ਵੀ ਸ਼ਾਇਦ ਇੰਡੀਆ ਇਹ ਸਾਰਾ ਦਬਾਅ ਬਣਾ ਰਿਹਾ ਹੈ ਜਾਂ ਤਾਲਿਬਾਨ ਨਾਲ ਜੋ ਚੱਲ ਰਿਹਾ ਹੈ ਅਮਰੀਕਾ ਆਪਣੇ ਜਿਹੜਾ ਫੈਸਲੇ ਨੂੰ ਬਦਲੇ ਕਿ ਵੀ ਨਹੀਂ ਉਹ 31 ਅਗਸਤ ਤੱਕ ਉਹਨਾਂ ਨੇ ਨਹੀਂ ਨਿਕਲਣਾ। ਅਮਰੀਕਾ ਕਹੇ ਜੀ ਨਹੀਂ, ਇਹ ਉਹਨਾਂ ਨੇ 20 ਸਾਲ ਦੇਖ ਲਿਆ ਔਰ ਆਲਰੇਡੀ ਜਿਹੜੀ ਗੱਲ ਬਾਈਡਨ ਨੇ ਕਹੀ ਸੀ ਕਿ ਵੀ ਇਹ ਅਨਐਂਡਿੰਗ ਬੈਟਲ ਹੈ ਔਰ ਅਸੀਂ ਇੱਕ ਜਨਰੇਸ਼ਨ ਨੇ ਭੋਗੀ ਹੈ, ਅਸੀਂ ਆਪਣੀਆਂ ਅਗਲੀਆਂ ਜਨਰੇਸ਼ਨਸ ਨੂੰ ਇਸ ਦੇ ਲਈ ਜਿਹੜਾ ਨਹੀਂ ਭੇਜ ਸਕਦੇ। ਸੋ ਇਹ ਜੋ ਮਰਜ਼ੀ ਕਰ ਲੈਣ, ਅਮਰੀਕਾ ਤੋਂ ਉੱਥੋਂ ਵਿਦਡਰਾ ਕਰੇਗਾ, ਤਾਲਿਬਾਨ ਵੀ ਅਲਟੀਮੇਟਲੀ ਉੱਥੇ ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ। ਪਰ UN ਸਿਕਿਉਰਿਟੀ ਕਾਉਂਸਲ 'ਚ ਬੈਠਾ ਐਜ਼ ਏ ਪ੍ਰੈਜ਼ੀਡੈਂਟ ਇੰਡੀਆ ਤਾਲਿਬਾਨ ਦੀ ਹਕੂਮਤ ਨੂੰ ਰੈਕਗਨਾਈਜ਼ ਨਹੀਂ ਹੋਣ ਦੇਗਾ, ਪਾਕਿਸਤਾਨ ਦੇ ਲਈ ਵੀ ਪ੍ਰੋਬਲਮਸ ਖੜੀਆਂ ਕਰੇਗਾ। ਹਾਲਾਂਕਿ ਜਿਹੜੇ ਪਾਕਿਸਤਾਨ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਮੋਇਦ ਯੂਸਫ, ਉਹ ISI ਦੇ ਚੀਫ ਨਾਲ ਵਾਸ਼ਿੰਗਟਨ 'ਚ ਆਏ, ਉਹਨਾਂ ਦੇ ਨਾਲ ਵੀ ਮੁਲਾਕਾਤਾਂ ਹੋਈਆਂ। ਇਹ ਵੀ ਨੇ ਖਬਰਾਂ ਕਿ ISI ਚੀਫ ਤਾਂ ਚਲੇ ਗਏ, ਮੋਇਦ ਯੂਸਫ ਅਜੇ ਬੈਠੇ ਹੋਏ ਨੇ। ਲੇਕਿਨ ਇੱਕ ਕਿ ਕਿਵੇਂ ਇਹਦੇ ਬਾਵਜੂਦ ਅਮਰੀਕਾ ਨੂੰ ਵੀ ਪਤਾ ਹੈ ਕਿ ਭਾਈ ਪਾਕਿਸਤਾਨ ਤੋਂ ਬਿਨਾਂ ਜਿਹੜਾ ਉਹ ਛੁਟਕਾਰਾ ਨਹੀਂ ਹੋਣਾ ਉਸ ਖਿੱਤੇ 'ਚ। ਲੇਕਿਨ ਤੁਸੀਂ ਇਹ ਦੇਖੋ ਜਿਵੇਂ ਉਹ ਮਾਂ ਦੇ ਆਟੇ ਵਾਂਗੂ ਕਹਿੰਦੇ ਨੇ ਵੀ ਆਕੜਿਆ ਬਾਈਡਨ ਐਡਮਿਨਿਸਟ੍ਰੇਸ਼ਨ ਕਿ ਅਜੇ ਤੱਕ ਹੁਣ ਮੋਇਦ ਯੂਸਫ ਔਰ ISI ਚੀਫ ਤਾਂ ਉਹਨਾਂ ਦੇ ਨਾਲ ਤਾਂ ਡਿਫਰੈਂਟਲੀ ਇਹਨਾਂ ਦਾ ਅਮਰੀਕਾ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਵੀ ਜਨੀਵਾ 'ਚ ਵੀ ਮਿਲਿਆ, ਸੈਕੰਡ ਮੀਟਿੰਗ ਵੀ ਹੋਈ, ਪਰ ਅਜੇ ਤੱਕ ਪ੍ਰੈਜ਼ੀਡੈਂਟ ਬਾਈਡਨ ਨੇ ਡਾਇਰੈਕਟਲੀ ਇਮਰਾਨ ਖਾਨ ਨੂੰ ਕਾਲ ਨਹੀਂ ਕੀਤੀ ਹੈ ਇਸ ਦੇ ਉੱਤੇ। ਹੁਣ ਮੋਇਦ ਯੂਸਫ ਨੇ ਇਸ ਗੱਲ ਦੇ ਉੱਤੇ ਵੀ ਸ਼ਿਕਾਇਤ ਕੀਤੀ। ਉਹਨਾਂ ਨੇ ਕਿਹਾ ਕਿ ਵੀ ਔਰ ਇਹ ਕੋਰਟ ਹੈ ਉਹਨਾਂ ਦੀ, US ਪ੍ਰੈਜ਼ੀਡੈਂਟ ਹੈਜ਼ ਨਾਟ ਸਪੋਕਨ ਟੂ ਦਾ PM of such an important country who the US itself says is make or break in some cases in some ways in Afghanistan। We struggle to understand the signal, right? ਇਹ ਇੰਡੀਅਨ ਮੀਡੀਆ ਰਿਪੋਰਟ ਕਰ ਰਿਹਾ। ਹੁਣ ਇਹ ਪਤਾ ਨਹੀਂ ਉਹਨਾਂ ਨੂੰ ਮੋਇਦ ਯੂਸਫ ਹੋਰਾਂ ਨੂੰ ਇਹ ਗੱਲ ਕਹਿਣੀ ਚਾਹੀਦੀ ਸੀ ਕਿ ਨਹੀਂ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਦਾ ਇੰਨਾ ਕੁ ਦਬਾਅ ਅਮਰੀਕਾ ਦੇ ਉੱਤੇ ਬਣਿਆ ਹੋਇਆ ਹੈ ਔਰ ਅਮਰੀਕਾ ਨੂੰ ਕਿਉਂਕਿ ਭਾਰਤ ਦੀ ਲੋੜ ਹੈ ਅਗੇਂਸਟ ਚਾਈਨਾ ਕਿ ਜਦੋਂ ਪਾਕਿਸਤਾਨ ਦਾ ਮੁੱਦਾ ਆਉਂਦਾ ਹੈ ਅਮਰੀਕਾ ਇਹ ਸਮਝਦਿਆਂ ਹੋਇਆ ਵੀ ਕਿ ਪਾਕਿਸਤਾਨ ਤੋਂ ਬਿਨਾਂ ਗਤੀ ਨਹੀਂ ਹੈ, ਉਹ ਉਨਾ ਵੇਟ ਉਹਨਾਂ ਨੂੰ ਨਹੀਂ ਦੇ ਰਹੇ।
ਔਰ ਨਤੀਜਾ ਇਹ ਹੋਏਗਾ ਕਿ ਭਾਰਤ ਔਰ ਜਿਹੜੀ ਸਟੇਟਮੈਂਟ ਅੱਜ UN ਸਿਕਿਉਰਿਟੀ ਕੌਂਸਲ ਦੀ ਇਹਨਾਂ ਨੇ ਕਢਵਾਈ ਹੈ, UN ਸਿਕਿਉਰਿਟੀ ਕੌਂਸਲ ਸੇਜ਼ ਇਟ ਡਜ਼ ਨਾਟ ਸਪੋਰਟ ਦਾ ਰੈਸਟੋਰੇਸ਼ਨ ਆਫ ਇਸਲਾਮਿਕ ਐਮੀਰੇਟਸ ਇਨ ਅਫਗਾਨਿਸਤਾਨ। ਔਰ ਇਹਦੇ ਤੇ ਪੂਰੀ, ਕਿਉਂਕਿ ਇੱਕ ਗੱਲ ਦਾ ਧਿਆਨ ਰਹੇ ਕਿ ਚਾਈਨਾ ਵੀ UN ਸਿਕਿਉਰਿਟੀ ਕੌਂਸਲ ਦਾ ਮੈਂਬਰ ਹੈ, ਪਰ ਜਦੋਂ ਇਸ ਕਿਸਮ ਦਾ ਇਸ਼ੂ ਆਉਂਦਾ, ਇਹ ਗੱਲ ਤਾਂ ਇਵਨ ਪਾਕਿਸਤਾਨ ਨੇ ਵੀ ਕਹੀ ਹੈ ਕਿ ਅਸੀਂ ਤਾਲਿਬਾਨ ਦੇ ਮਿਲਟਰੀ ਟੇਕ ਓਵਰ ਦੇ ਸਾਰੇ ਹੱਕ 'ਚ ਨਹੀਂ ਹੈ। ਨੈਗੋਸ਼ੀਏਟਡ ਸੈਟਲਮੈਂਟ ਹੋਏ, ਸਾਰੀਆਂ ਧਿਰਾਂ ਇਸ ਦੇ ਵਿੱਚ ਸ਼ਾਮਲ ਹੋਣ। ਪਾਕਿਸਤਾਨ ਦੇ ਫੋਰਨ ਮਿਨਿਸਟਰ ਨੇ ਵੀ ਕਿਹਾ ਕਿ ਭਾਈ ਅਸੀਂ ਸਾਰੀਆਂ ਧਿਰਾਂ ਦੀ ਨੁਮਾਇੰਦਗੀ ਚਾਹੁੰਦੇ, ਪਰ ਇੰਡੀਆ ਪੂਰਾ ਜਿਹੜਾ ਉਹ ਇਸ ਪ੍ਰੋਪੇਗੈਂਡੇ ਤੇ ਲੱਗਾ ਹੋਇਆ ਹੈ ਕਿ ਤਾਲਿਬਾਨ ਦੇ ਪਿੱਛੇ ਪਾਕਿਸਤਾਨ ਹੈ, ਪਾਕਿਸਤਾਨ ਰਾਹੀਂ ਤਾਲਿਬਾਨ ਜਿਹੜਾ ਉਹ ਬਾਈ ਫੋਰਸ ਲੈਣਾ ਚਾਹੁੰਦਾ ਹੈ ਕੰਟਰੋਲ ਅਫਗਾਨਿਸਤਾਨ ਦਾ। ਔਰ ਇਹੀ ਉਸ ਪ੍ਰੈਸ ਸਟੇਟਮੈਂਟ ਦੇ ਵਿੱਚ ਜਿਹੜਾ ਉਹਨਾਂ ਨੇ ਕਿਹਾ ਕਿ ਅਸੀਂ ਕੋਈ ਇਸਲਾਮਿਕ ਐਮੀਰੇਟ ਜਿਹੜਾ ਉਹਨੂੰ ਰੈਕਗਨਾਈਜ਼ ਨਹੀਂ ਕਰਾਂਗੇ। ਔਰ ਉਹਨਾਂ ਨੇ ਜਿਹੜਾ ਇਸਲਾਮਿਕ ਰਿਪਬਲਿਕ ਔਰ ਤਾਲਿਬਾਨ ਨੂੰ ਕਿਹਾ ਕਿ ਐਂਗੇਜ ਇਨ ਮੀਨਿੰਗਫੁਲ in an inclusive Afghan-led, Afghan-owned peace। ਇਹ ਸਾਰੀ ਇੰਡੀਆ ਦੀ ਵਰਡਿੰਗ ਹੈ। ਅੱਗੇ ਕੌਣ ਲੀਡ ਕਰ ਰਿਹਾ? ਕਹਿਣਾ ਇਹ ਚਾਹੁੰਦੇ ਨੇ ਕਿ ਜੀ ਇਹ ਪਾਕਿਸਤਾਨ-led ਤਾਲਿਬਾਨ ਨੇ ਔਰ ਪਾਕਿਸਤਾਨ-owned ਪੀਸ ਪ੍ਰੋਸੈਸ ਹੈ। ਇਹ ਜਦੋਂ ਬਾਰ-ਬਾਰ Afghan-led, Afghan-owned ਕਹਿ ਰਹੇ ਨੇ, ਪਾਕਿਸਤਾਨ ਨੂੰ ਟਾਰਗੇਟ ਕਰ ਰਹੇ ਨੇ to make urgent progress towards a political settlement and ceasefire, the statement said। ਸੋ ਮੈਨੂੰ ਇਹ ਲੱਗਦਾ ਹੈ ਜਿਹੜਾ ਸਾਡਾ ਖਦਸ਼ਾ ਸੀ ਕੱਲ ਅਸੀਂ ਜ਼ਾਹਰ ਕੀਤਾ ਸੀ, ਉਹ ਵਿਦਿਨ 24 ਆਵਰਸ ਠੀਕ ਸਾਬਤ ਹੋਇਆ ਕਿ ਭਾਈ ਜੇ ਤੁਸੀਂ ਹੁਣ ਜਿਹੜਾ ਫਿਤਨਾ ਹੈ, ਫਿਤਨਾ ਸੂਟ ਪਾ ਕੇ ਆ ਜਾਏ 3 ਪੀਸ, ਕਿ ਉਹ ਚਾਦਰ ਬਨ ਕੇ ਆ ਜਾਏ, ਕਿ ਉਹ ਕੁਰਤਾ ਪਜਾਮਾ ਪਾ ਕੇ ਆ ਜਾਏ, ਉਹ ਕਿਸੇ ਮਹਿਫਲ 'ਚ ਚਲਾ ਜਾਏ, ਕਿਸੇ ਗਰਾਊਂਡ 'ਚ ਚਲਾ ਜਾਏ, ਕਿਸੇ ਦਰਬਾਰ 'ਚ ਚਲਾ ਜਾਏ, ਫਿਤਨੇ ਨੇ ਤਾਂ ਫਿਤਨਾ ਹੀ ਰਹਿਣਾ। ਸੋ ਇੰਡੀਆ ਉਸ ਫਿਤਨੇ ਦਾ ਹੀ ਰੋਲ ਅਦਾ ਕਰ ਰਿਹਾ ਹੈ ਜਿਹੜਾ ਅਫਗਾਨਿਸਤਾਨ ਦੇ ਵਿੱਚ ਅਮਨ ਨਹੀਂ ਚਾਹੁੰਦਾ। ਔਰ ਉੱਥੇ ਆਉਣ ਵਾਲੇ ਪੀਰੀਅਡ 'ਚ ਵੀ ਅਸੀਂ ਉਸ ਕਿਸਮ ਦੀ ਖੂਨਰੇਜ਼ੀ, ਖੂਨ ਖਰਾਬੇ ਦਾ ਮਾਹੌਲ ਹੀ ਦੇਖ ਰਹੇ ਹਾਂ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪਹਿਲੇ ਐਮ ਇਸ਼ੂ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਇਹ ਵਿਚਾਰ ਚਰਚਾ ਪਸੰਦ ਆਈ ਹੋਵੇਗੀ। ਸੋ ਇੱਥੇ ਲੈਣਾ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 516661911984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।